ਅਮਰੂ ਚੱਕ ਰੇਲਵੇ ਸਟੇਸ਼ਨ ਸੀਗਾ ਜੀ ਜੀ। ਜਿੱਥੇ ਆ ਕੇ ਫਾਈਨਲ ਲਾਹੌਰ ਤੋਂ ਗੱਡੀ ਆ ਕੇ ਰੁਕਦੀ ਸੀ, ਉੱਥੋਂ ਟਰਨ ਹੁੰਦੀ ਸੀ ਵਾਪਸ। ਤੇ ਕਦੀ ਲਾਹੌਰ ਗਏ ਸੀ ਉੱਥੋਂ ਚੜ੍ਹ ਕੇ ਅਮਰੂ ਚੱਕ ਤੋਂ? ਅੱਛਾ, ਇਹ ਬਜ਼ੁਰਗਾਂ ਦੀ ਤੁਸੀਂ ਗੁਫ਼ਤਗੂ ਸੁਣੀ ਜਿਹੜੀ ਕਿ ਉਹ ਪਾਕਿਸਤਾਨ ਤੋਂ ਇੰਡੀਆ ਗਏ ਬਜ਼ੁਰਗ ਨੇ 1947 ਦੀ ਪਾਰਟੀਸ਼ਨ ਦੇ ਵਿੱਚ। ਉਹਨਾਂ ਜ਼ਿਕਰ ਕੀਤਾ ਚੱਕ ਅਮਰੂ ਰੇਲਵੇ ਸਟੇਸ਼ਨ ਜਿਹੜਾ ਕਿ ਤਹਿਸੀਲ ਸ਼ਕਰਗੜ੍ਹ ਦੇ ਵਿੱਚ ਹੈਗਾ ਔਰ ਇਹ ਪਾਕਿਸਤਾਨ ਦਾ ਆਖਰੀ ਸਟੇਸ਼ਨ ਹੈ। ਤੇ ਸਾਵਲ ਧਾਮੀ ਸਾਹਿਬ ਨੂੰ ਉਹਨਾਂ ਨੇ ਇੰਟਰਵਿਊ ਦਿੱਤਾ। ਇਸ ਇੰਟਰਵਿਊ ਦਾ ਜਿਹੜਾ ਲਿੰਕ ਹੈ ਉਹ ਮੈਂ ਤੁਹਾਨੂੰ ਡਿਸਕ੍ਰਿਪਸ਼ਨ 'ਚ ਦੇ ਦਿੱਤਾ, ਤੁਸੀਂ ਇਹ ਬਜ਼ੁਰਗਾਂ ਦੀ ਪੂਰੀ ਗੱਲਬਾਤ ਸੁਣ ਸਕਦੇ ਹੋ। ਲੇਕਿਨ ਇਸ ਵੀਡੀਓ ਦੇ ਵਿੱਚ ਮੈਂ ਇਸ ਗੱਲ ਨੂੰ ਅੱਗੇ ਲੈ ਕੇ ਜਾਵਾਂਗਾ ਤਾਂ ਕਿ ਬਜ਼ੁਰਗਾਂ ਨੂੰ ਉਹ ਚੱਕ ਅਮਰੂ ਸਟੇਸ਼ਨ ਵਿਖਾਇਆ ਜਾਏ ਜਿਹੜਾ ਕਿ ਜੰਮੂ ਕਸ਼ਮੀਰ ਦੀ ਸਰਹੱਦ ਦੇ ਉੱਤੇ ਪਾਕਿਸਤਾਨ ਦਾ ਆਖਰੀ ਸਟੇਸ਼ਨ ਹੈ। ਅੱਜ ਕੇ ਸਾਲ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਇਸ ਵੀਡੀਓ 'ਚ ਵਿਖਾ वालेकुम दोस्तों, मैं औरंगजेब बेग एक नवी वीडियो के नाल तुहाडी खिदमत हाजिर। मैं इस वेले खड़ा हाँ ਚੱਕ ਅਮਰੂ रेलवे स्टेशन जिहड़ा कि तहसील शकरगढ़ दे विच और पाकिस्तान का आखिरी स्टेशन कहा जाता है। ये 1947 की पार्टीशन तो पहले यानी कि 1926 के बनया, लेकिन 1926 ਦੇ ਵਿੱਚ ਹੀ ਇਹ ਆਖਰੀ ਸਟੇਸ਼ਨ ਸੀ। यानी ये नहीं होया कि पार्टीशन हो गई है तो ट्रेन इत्थों तक आना शुरू हो गई और बस आखिरी स्टेशन बन गया, नहीं। ਇਹ 1947 ਦੀ ਪਾਰਟੀਸ਼ਨ ਤੋਂ ਪਹਿਲੇ ਹੀ ਇਹ ਆਖਰੀ ਸਟੇਸ਼ਨ ਸੀ ਚੱਕ ਅਮਰੂ। ਲਾਲਾ ਅਮਰਨਾਥ ਹੋਰਾਂ ਨੇ ਜਿਹੜਾ ਨੇ ਜਗ੍ਹਾ ਆਪਣੀ ਦਿੱਤੀ ਸੀ, ਉਹਦੇ ਵਿੱਚ ਜਗ੍ਹਾ ਦੇ ਅੰਗਰੇਜ਼ ਨੂੰ ਉਹਨਾਂ ਦਿੱਤੀ ਸੀ ਤੇ ਸਟੇਸ਼ਨ ਵਾਲੇ ਇਸ ਲਈ ਇਹਨੂੰ ਚੱਕ ਅਮਰੂ ਸਟੇਸ਼ਨ ਕਿਹਾ ਜਾਂਦਾ ਹੈ। ਤੇ ਇਹ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਅੱਜ ਵੀ ਇਹ ਬੋਰਡ ਲੱਗਾ ਹੈ, ਲੇਕਿਨ ਗੋ ਕਿ ਇੱਥੇ ਹੁਣ ਅਰਸਾ ਦਰਾਜ਼ ਤੋਂ ਟ੍ਰੇਨਾਂ ਬੰਦ ਹੋ ਚੁੱਕੀਆਂ ਨੇ। ਇਹ ਟਰੈਕ ਤਕਰੀਬਨ ਖਤਮ ਹੋ ਚੁੱਕਿਆ, ਤਬਾਹ ਹੋ ਚੁੱਕਿਆ, ਲੇਕਿਨ ਇੱਕ ਯਾਦਾਂ ਹੀ ਰਹਿ ਗਈਆਂ ਨੇ। ਇਹਦੇ ਨਾਲ ਬਿਲਕੁਲ ਜੰਮੂ ਕਸ਼ਮੀਰ ਦੀ ਬਾਰਡਰ ਹੈ ਔਰ ਜਿਹਨੂੰ ਲਾਈਨ ਆਫ ਕੰਟਰੋਲ ਕਿਹਾ ਜਾਂਦਾ ਹੈ। ਔਰ ਇਹਨੂੰ ਸ਼ਕਰਗੜ੍ਹ ਨੂੰ ਨਾਰੋਵਾਲ ਨੂੰ ਦੋ ਬਾਰਡਰ ਲੱਗਦੀ ਹੈ, ਇੱਕ ਇੰਡੀਆ ਦੀ ਬਾਰਡਰ ਲੱਗਦੀ ਯਾਨੀ ਕਿ ਤੇ ਇੱਕ ਜੰਮੂ ਕਸ਼ਮੀਰ ਦੀ ਰਿਆਸਤ ਦੀ ਬਾਰਡਰ ਲੱਗਦੀ ਹੈ, ਇੰਡੀਆ ਤੇ ਪੰਜਾਬ ਦੀ। ਤੇ ਹੁਣ ਜਿਹੜਾ ਨਾ ਮੈਂ ਤੁਹਾਨੂੰ ਦਿਖਾਉਣਾ ਕਿ ਅੱਜ ਚੱਕ ਅਮਰੂ ਸਟੇਸ਼ਨ ਕਿਸ ਹਾਲਤ ਦੇ ਵਿੱਚ ਜਿਹੜਾ ਕਿ ਇਸ ਤੋਂ ਅੱਗੇ ਫਿਰ ਬਿਲਕੁਲ ਨਾਲ ਹੀ ਸਰਹੱਦ ਸ਼ੁਰੂ ਹੋ ਜਾਂਦੀ ਹੈ, ਪਾਕਿਸਤਾਨ ਇੰਡੀਆ ਦਾ ਬਾਰਡਰ ਆ ਜਾਂਦਾ। ਤੇ ਆਖਰੀ ਸਟੇਸ਼ਨ ਬਜ਼ੁਰਗਾਂ ਨੇ ਯਾਦਾਂ ਸ਼ੇਅਰ ਕੀਤੀਆਂ ਸਨ ਕਿ ਜੀ ਅਸੀਂ ਇੱਥੋਂ ਟ੍ਰੇਨ ਫੜ ਕੇ ਤੇ ਲਾਹੌਰ ਜਾਂਦੇ ਹੁੰਦੇ ਸਾਂ ਔਰ ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਝਲਕੀਆਂ। ਤੇ ਇਹ ਜਨਾਬ ਆਖਰੀ ਸਟੇਸ਼ਨ ਹੁੰਦਾ ਸੀ। ਤੇ ਮੈਂ ਚਲੋ ਤੁਹਾਨੂੰ ਅੱਗੇ ਵੀ ਇਹਦੀ ਮੈਂ ਸਟੇਸ਼ਨ ਦੀ ਵੀਡੀਓ ਬਣਾਈ ਹੈ, ਲੇਕਿਨ ਇੱਕ ਹੋਰ ਵੀਡੀਓ ਬਣਾ ਕੇ ਤੁਹਾਨੂੰ ਤੇ ਉਹਨਾਂ ਬਜ਼ੁਰਗਾਂ ਨੂੰ ਵਿਖਾਲ ਦੇਣਾ ਜਿਨ੍ਹਾਂ ਦਾ ਤਾਲੁਕ ਇਸ ਇਲਾਕੇ ਨਾਲ ਸੀ। ਤਹਿਸੀਲ ਸ਼ਕਰਗੜ੍ਹ ਤੇ ਜ਼ਿਲ੍ਹਾ ਨਾਰੋਵਾਲ ਦਾ ਪਿੰਡ ਚੱਕ ਅਮਰੂ ਬਿਲਕੁਲ ਬਾਰਡਰ ਤੇ ਹੈਗਾ, ਪਾਕ ਇੰਡੀਆ ਸਰਹੱਦ ਦੇ ਉੱਤੇ। ਤੇ ਇਹ ਸਟੇਸ਼ਨ 1947 ਦੀ ਪਾਰਟੀਸ਼ਨ ਤੋਂ ਪਹਿਲੇ ਦਾ ਬਣਿਆ। ਇਹ ਨਾਰੋਵਾਲ ਤੋਂ ਲਾਈਨ ਨਿਕਲਦੀ ਹੈ ਤੇ ਆਖਰੀ ਸਟੇਸ਼ਨ ਇਹ ਚੱਕ ਅਮਰੂ ਹੈ। ਇਸ ਤੋਂ ਬਾਅਦ ਫਿਰ ਅੱਗੇ ਟ੍ਰੇਨ ਨਹੀਂ ਜਾਂਦੀ, ਬਲਕਿ ਹੁਣ ਸਰਹੱਦ ਬਣ ਚੁੱਕੀ ਹੈ, ਲਾਈਨ ਆਫ ਕੰਟਰੋਲ ਬਣ ਚੁੱਕੀ ਹੈ ਔਰ ਜੰਮੂ ਕਸ਼ਮੀਰ ਦਾ ਇਲਾਕਾ ਥੋੜ੍ਹੀ ਦੂਰ ਹੀ ਸਟਾਰਟ ਹੋ ਜਾਂਦਾ ਹੈ। ਇਹ ਰੇਲਵੇ ਲਾਈਨ ਹਮੇਸ਼ਾ ਤੋਂ ਹੀ ਇਸ ਚੱਕ ਅਮਰੂ ਸਟੇਸ਼ਨ ਤੱਕ ਬਣਾਈ ਗਈ ਹੈ। ਇਹ ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ, ਇਹ ਬੈਰੀਅਰਸ ਲੱਗੇ ਨੇ। ਇਹ ਆਖਰੀ ਜਿਹੜੀ ਹੈ ਨਾ ਉਹਦੀ ਸਟੇਸ਼ਨ ਦੀ ਹਦੂਦ ਹੈ। ਇਸ ਤੋਂ ਅੱਗੇ ਫਿਰ ਜਿਹੜਾ ਨਾ ਉਹ ਥੋੜ੍ਹੀ ਦੂਰ ਜਾ ਕੇ ਬਾਰਡਰ ਦਾ ਇਲਾਕਾ ਸ਼ੁਰੂ ਹੋ ਜਾਂਦਾ ਹੈ। ਔਰ ਇਹ ਜਦੋਂ ਰੇਲਵੇ ਲਾਈਨ ਵਿਛਾਈ ਗਈ ਸੀ ਉਦੋਂ ਇਹ ਨਹੀਂ ਸੀ ਪਤਾ ਕਿ ਇਹ ਪਾਰਟੀਸ਼ਨ ਹੋਏਗੀ ਔਰ ਇਸ ਸਟੇਸ਼ਨ ਦੇ ਅੱਗੇ ਬਾਰਡਰ ਬਣ ਜਾਏਗਾ। ਵੈਸੇ ਹੀ ਜੰਮੂ ਕਸ਼ਮੀਰ ਨੂੰ ਇੱਕ ਹੀ ਟ੍ਰੇਨ ਚਲਾਈ ਗਈ ਸੀ ਔਰ ਉਹ ਸਿਆਲਕੋਟ ਤੋਂ ਚਲਾਈ ਗਈ ਸੀ ਤੇ ਚੱਕ ਅਮਰੂ ਵਾਲੀ ਸਾਈਡ ਤੋਂ ਜੰਮੂ ਕਸ਼ਮੀਰ ਨੂੰ ਟ੍ਰੇਨ ਦੇ ਜ਼ਰੀਏ ਨਹੀਂ ਸੀ ਮਿਲਾਇਆ ਗਿਆ। ਤੇ ਇਹ ਜਨਾਬ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਖਸੂਸੀ ਮਨਾਜ਼ਰ। ਇਹ ਜਨਾਬ ਇੱਥੇ ਹੁਣ ਖੁਰਲੀਆਂ ਪਈਆਂ ਨੇ ਜਾਨਵਰਾਂ ਵਾਸਤੇ ਔਰ ਇਹ ਲਾਈਨ ਬਿਲਕੁਲ ਅਰਸਾ ਦਰਾਜ਼ ਤੋਂ ਨਾਕਾਬਲੇ ਇਸਤੇਮਾਲ ਹੈ, ਕਿਉਂਕਿ ਚੱਕ ਅਮਰੂ ਲਾਈਨ ਜਿਹੜੀ ਹੈ ਨਾਰੋਵਾਲ ਤੋਂ ਨਿਕਲਦੀ ਹੈ ਔਰ 7 ਸਟੇਸ਼ਨ ਆਉਂਦੇ ਨੇ ਰਸਤੇ ਦੇ ਵਿੱਚ, ਜਿਨ੍ਹਾਂ ਦੇ ਵਿੱਚ ਨਾਰੋਵਾਲ ਤੋਂ ਬਾਅਦ ਨਾਰੋਵਾਲ ਤੋਂ ਜਦੋਂ ਟ੍ਰੇਨ ਚੱਲਦੀ ਤਾਂ ਪਹਿਲਾ ਸਟੇਸ਼ਨ ਆ ਜਾਂਦਾ ਜੱਸੜ, ਫਿਰ ਉਸ ਤੋਂ ਬਾਅਦ ਆ ਜਾਂਦਾ ਦਰਬਾਰ ਸਾਹਿਬ ਕਰਤਾਰਪੁਰ, ਬਸਤਾਨ ਅਫਗਾਨਾ, ਨੂਰਕੋਟ, ਸ਼ਕਰਗੜ੍ਹ, ਮਰਿਆਲ ਤੇ ਫਿਰ ਇਹ ਸਟੇਸ਼ਨ ਚੱਕ ਅਮਰੂ ਤੇ ਅੱਗੇ ਜੰਮੂ ਕਸ਼ਮੀਰ ਦਾ ਇਲਾਕਾ ਯਾਨੀ ਬਾਰਡਰ ਆ ਜਾਂਦਾ। ਤੇ ਇਹ ਪੂਰੀ ਲਾਈਨ ਹੀ ਤਕਰੀਬਨ 20-22 ਸਾਲ ਤੋਂ ਬਿਲਕੁਲ ਨਕਾਰਾ ਪਈ, ਕਿਉਂਕਿ ਆਖਰੀ ਟ੍ਰੇਨ ਇੱਥੇ ਕੋਈ 20-22 ਸਾਲ ਪਹਿਲੇ ਜਿਹੜੀਆਂ ਨੇ
यानी वो तकरीबन सन 2000 ਦੇ ਵਿੱਚ ਚੱਲੀ ਸੀ। ਉਸ ਤੋਂ ਬਾਅਦ ਆਨਵਰਡ ਹੁਣ ਇੱਥੇ ਕੋਈ ਟ੍ਰੇਨ ਨਹੀਂ ਚੱਲੀ ਤੇ ਪੂਰਾ ਇੱਕ ਜਿਹੜਾ ਨਾ ਇਹ ਤਬਾਹੀ ਦਾ ਮੰਜ਼ਰ ਪੇਸ਼ ਕਰ ਰਿਹਾ ਹੈ ਇਹ ਸਾਰਾ ਇਲਾਕਾ ਬਾਰਡਰ ਵਾਲਾ ਜਿੰਨਾ ਵੀ ਹੈਗਾ। ਤੇ ਇਹ ਜਨਾਬ ਦੇਖੋ ਇਹ ਓਰੀਜਨਲ ਉਹੀ ਫੱਟੇ ਤੇ ਉਹੀ ਬੈਰੀਅਰਸ ਲੱਗੇ ਨੇ। ਅੱਛਾ ਇਹ ਜਨਾਬ ਆ ਗਿਆ ਪਲੇਟਫਾਰਮ ਦਾ ਇਲਾਕਾ। ਹੁਣ ਮੈਂ ਤੁਹਾਨੂੰ ਪਲੇਟਫਾਰਮ ਦਿਖਾਲਣਾ। ਇੱਥੇ ਜਿਹੜੀ ਲਾਈਨਾਂ ਹੈਗੀਆਂ ਨਾ ਉਹ ਬਿਲਕੁਲ ਉਹਨਾਂ ਦੇ ਨਾ ਕੋਈ ਘਾਹ ਬੂਟ ਉੱਗ ਚੁੱਕਿਆ ਹੈ। ਇਹ ਬੋਰਡ ਲੱਗਿਆ ਇਹਦੇ 'ਤੇ ਲਿਖਿਆ ਦੋਨਾਂ ਸਾਈਡਾਂ ਦਾ ਚੱਕ ਕਮਰੂ। ਇਹ ਜਿਹੜੀ ਜੰਮੂ ਵਾਲੀ ਸਾਈਡ ਤੁਹਾਨੂੰ ਨਜ਼ਰ ਆ ਰਹੀ ਹੈ ਇਹਦੇ 'ਤੇ ਬਿਲਕੁਲ ਮਿਟ ਚੁੱਕਿਆ ਜਦਕਿ ਦੂਸਰੀ ਸਾਈਡ 'ਤੇ ਹਲੇ ਵੀ ਲਿਖਿਆ ਹੈ। ਅਤੇ ਇੱਥੋਂ ਪਲੇਟਫਾਰਮ ਦੀ ਹਦੂਦ ਸਟਾਰਟ ਹੋ ਜਾਂਦੀ ਹੈ ਜੀ ਚੱਕ ਕਮਰੂ। 2 ਲਾਈਨਾਂ ਸਨ, ਇੱਕ ਇਹ ਲਾਈਨ ਹੈ ਔਰ ਇੱਕ ਬਿਲਕੁਲ ਰਾਈਟ ਸਾਈਡ 'ਤੇ ਇਹਦੇ ਨਾਲ ਦੂਸਰੀ, ਯਾਨੀ ਕਿ 2 ਟ੍ਰੇਨਾਂ ਬੇਹੱਕ ਵਕਤ ਇਸ ਪਲੇਟਫਾਰਮ 'ਤੇ ਖੜੀਆਂ ਹੋ ਸਕਦੀਆਂ ਸਨ। ਲਾਈਨ ਵਿੱਚ ਜਿਹੜੀ ਨਾ ਬਿਲਕੁਲ ਲੁਕ ਚੁੱਕੀ ਹੈ ਔਰ ਇੱਕ ਚਾਰਾਗਾਹ ਬਣ ਚੁੱਕੀ ਹੈ, ਯਾਨੀ ਕਿ ਜਾਨਵਰ ਸਾਰਾ ਦਿਨ ਇੱਥੇ ਝੁਕਦੇ ਰਹਿੰਦੇ ਨੇ। ਅਤੇ ਇਹ ਪਲੇਟਫਾਰਮ ਮੈਂ ਤੁਹਾਨੂੰ ਪਲੇਟਫਾਰਮ ਫਿਰ ਉਸ ਤੋਂ ਬਾਅਦ ਇਮਾਰਤ ਦੇ ਵਿੱਚ ਲੈ ਕੇ ਚੱਲਣਾ। ਉਹ ਜਿਹੜੀ ਬਿਲਡਿੰਗ ਹੈਗੀ ਉਹ ਭੂਤ ਬੰਗਲਾ ਔਰ ਇਹ ਜਨਾਬ ਪਲੇਟਫਾਰਮ ਜਿੱਥੇ ਕਦੀ ਦੇਖੋ ਜੀ ਬਜ਼ੁਰਗਾਂ ਦੀਆਂ ਯਾਦਾਂ ਅਤੇ ਅੱਜ ਇੱਥੇ ਵਿਰਾਨੀ। ਅੱਛਾ ਇਹ ਪਲੇਟਫਾਰਮ 'ਤੇ ਜੀ ਮੈਨੂੰ ਇੱਕ ਪਾਣੀ ਪੀਣ ਵਾਲੀ ਜਗ੍ਹਾ ਨਜ਼ਰ ਆ ਰਹੀ ਹੈ। ਇਹਦੇ ਵਿੱਚ ਟੂਟੀ ਲੱਗੀ ਹੁੰਦੀ ਸੀ। ਹਾਂ ਉਹ ਬਿਲਕੁਲ ਟੂਟੀ, ਬਲਕਿ ਪਾਣੀ ਦਾ ਦੂਰ ਤੱਕ ਨਾਮੋ ਨਿਸ਼ਾਨ ਨਹੀਂ। ਅਤੇ ਇੱਥੇ ਜਨਾਬ ਪਾਣੀ ਮੁਸਾਫਰ ਪੀਂਦੇ ਹੁੰਦੇ ਸਨ। ਅਤੇ ਇਹ ਬੋਰਡ ਲੱਗਿਆ ਦਾ ਚੱਕ ਕਮਰੂ ਦਾ, ਉੱਤੇ ਲਿਖਿਆ ਚੱਕ ਕਮਰੂ। ਇਹ ਬਿਲਕੁਲ ਸਰਹੱਦ ਦੇ ਉੱਤੇ ਵਾਕਿਆ ਹੈ ਸਟੇਸ਼ਨ, ਪਾਕਿਸਤਾਨ ਇੰਡੀਆ ਦੀ ਜਿਹੜੀ ਬਾਰਡਰ ਹੈਗੀ ਹੈ ਉੱਥੇ। ਅਤੇ ਇਹ ਜਨਾਬ ਪੁਰਾਣੇ ਦਰੱਖਤ ਇਸ ਚੀਜ਼ ਦੀ ਗਵਾਹੀ ਦੇ ਰਹੇ ਨੇ ਕਿ ਇੱਥੇ ਕਦੀ ਰੌਣਕਾਂ ਹੁੰਦੀਆਂ ਸਨ ਜਿਹੜੀਆਂ ਕਿ ਅੱਜ ਬਿਲਕੁਲ ਵਿਰਾਨੀ ਛਾਈ ਹੈ। ਅਤੇ ਇਹ ਪਾਈਪ ਲੱਗੇ ਨੇ ਜੀ ਟ੍ਰੇਨ ਦੇ ਵਿੱਚ ਪਾਣੀ ਭਰਦੇ ਹੁੰਦੇ ਸਨ ਟੋਇਲਟ ਵਗੈਰਾ ਯੂਜ਼ ਕਰਨ ਵਾਸਤੇ। ਇਹ ਪਾਈਪ ਦੇ ਜ਼ਰੀਏ ਇਹ ਛੱਤ ਦੇ ਵਿੱਚ ਟ੍ਰੇਨ ਦੀ ਵਿੱਚ ਨਾ ਅਮਲਾ ਪਾਣੀ ਭਰਦਾ ਹੁੰਦਾ ਸੀ। ਅਤੇ ਇਹ ਵੀ ਹੁਣ ਉਜਾੜੇ ਪੈ ਗਏ ਇਹ ਪਲੇਟਫਾਰਮ। ਅਤੇ ਉੱਤੇ ਬੱਕਰੀਆਂ ਚੱਲ ਰਹੀਆਂ ਨੇ ਜੀ। ਅਤੇ ਪਲੇਟਫਾਰਮ ਜਿਹੜਾ ਨਾ ਉਹ ਬਰਾਏ ਨਾਮ ਹੀ ਰਹਿ ਚੁੱਕਿਆ। ਇਹ ਇਮਾਰਤ, ਦਰਖਤ, ਪਲੇਟਫਾਰਮ ਇਹ ਕੀ ਯਾਦਾਂ ਆਪਣੇ ਦਿਲ ਦੇ ਵਿੱਚ ਸਮੋਏ ਬੈਠੇ ਨੇ, ਬੋਲ ਨਹੀਂ ਸਕਦੇ। ਇਹ ਦਰੋ ਦੀਵਾਰ ਬਿਲਕੁਲ ਬੇਜ਼ਬਾਨ ਨੇ, ਲੇਕਿਨ ਇਹਨਾਂ ਨੇ ਜੀ ਸਟੇਸ਼ਨ ਦਾ ਮੁਸਾਫਰਖਾਨਾ ਅਤੇ ਟਿਕਟ ਘਰ ਬਣਿਆ। ਟਿਕਟ ਘਰ ਵੀ ਜਨਾਬ ਟੁੱਟ ਫੁੱਟ ਗਿਆ, ਲੱਕੜੀ ਟੁੱਟ ਗਈ, ਇੱਥੇ ਜਾਲੀ ਲੱਗੀ ਸੀ ਉਹ ਟੁੱਟ ਗਈ। ਹਾਂਜੀ ਅਤੇ ਇੱਥੋਂ ਦੀ ਹੱਥ ਪਾ ਕੇ ਪੈਸੇ ਦੇ ਕੇ ਟਿਕਟ ਫੜੀ ਅਤੇ ਟਿਕਟ ਟ੍ਰੇਨ ਦਾ ਕੀਤਾ ਇੰਤਜ਼ਾਰ। ਫਿਰ ਅਤੇ ਇਹ ਜਨਾਬ ਇੱਕ ਟਿਕਟ ਘਰ ਇਸ ਸਾਈਡ 'ਤੇ ਮੈਨੂੰ ਨਜ਼ਰ ਆ ਰਿਹਾ। ਇਹਨੇ ਤਾਂ ਵੈਸੇ ਹੀ ਦੀਵਾਰ ਲਾ ਕੇ ਨਾ ਅੱਗੇ ਕੰਧਾਂ ਦੇ ਵਿੱਚ ਚਿੰਨ ਦਿੱਤਾ, ਬੰਦ ਕਰ ਦਿੱਤਾ। ਕਿਰਾਏਨਾਮੇ ਲੱਗੇ ਨੇ ਜੀ। ਅਤੇ ਉਹ ਸਾਹਮਣੇ ਪਲੇਟਫਾਰਮ। ਅਤੇ ਇਹ ਜਨਾਬ ਇੱਕ ਕਮਰਾ ਹੈ ਮੁਸਾਫਰਖਾਨਾ, ਬੈਂਚਿਸ ਲੱਗੇ ਨੇ, ਛੱਤ ਅੰਗਰੇਜ਼ ਬਣਾ ਗਿਆ ਅਤੇ ਉਜਾੜ ਅਸਾਂ ਦਿੱਤਾ। ਕਿੱਥੇ ਗਏ ਲੋਕ, ਕਿੱਥੇ ਗਏ ਉਹ ਬਜ਼ੁਰਗ, ਕਿੱਥੇ ਗਏ ਉਹ ਬਣਾਉਣ ਵਾਲੇ ਅਤੇ ਕਿੱਥੇ ਗਏ ਉਜਾੜਨ ਵਾਲੇ। ਇਹ ਜਨਾਬ ਬਾਹਰ ਨਿਕਲਣ ਵਾਸਤੇ ਰਸਤਾ। ਅਤੇ ਇਹ ਕੁੰਡਾ ਦਰਵਾਜ਼ਾ ਲੱਗਿਆ। ਇਹਦਾ ਕੁੰਡਾ ਲੋਹੇ ਦਾ ਹੀ ਹੁੰਦਾ ਸੀ, ਥੋੜ੍ਹਾ ਸਖਤ। ਇਹਨੂੰ ਦਰਵਾਜ਼ਾ ਬੰਦ ਕਰ ਦਿੱਤਾ ਜਾਂਦਾ ਸੀ ਇਸ ਤਰ੍ਹਾਂ ਆਰਜ਼ੀ ਤੌਰ 'ਤੇ, ਲੇਕਿਨ ਹੁਣ ਤਾਂ ਪੱਕਾ ਹੀ ਬੰਦ ਹੋ ਗਿਆ। ਨੱਟ ਲਾ ਕੇ ਬੰਦ ਕਰ ਦਿੱਤਾ ਕਿ ਨਾ ਕੋਈ ਖੋਲ੍ਹੇ ਅਤੇ ਨਾ ਕੋਈ ਅੰਦਰ ਆਏ। ਲੇਕਿਨ ਅੰਦਰ ਆਉਣ ਵਾਸਤੇ ਲੋਕਾਂ ਕੋਲ ਬੜੇ ਰਸਤੇ ਨੇ। ਖੂਬ ਗੰਦ ਪਾਇਆ ਅੰਦਰ ਆ ਕੇ। ਹਰ ਪਾਸੇ ਵਿਰਾਨੀ ਛਾਈ ਹੈ। ਹਾਂਜੀ ਇਹ ਬਾਹਰ ਜੀ ਲੀਵਰ ਲੱਗਿਆ ਜਿਹਦੇ ਨਾਲ ਸਿਗਨਲ ਡਾਊਨ ਕੀਤਾ ਜਾਂਦਾ ਸੀ। ਇਹ ਹੁਣ ਇੱਕ ਸਾਈਡ ਦੇ ਵੀ ਟੁੱਟ ਗਈ ਸ਼ਾਇਦ, ਔਰ ਦੋਸਤ ਇਹਨੂੰ ਘੁਮਾ ਕੇ ਤਿਲ ਬਹਿਲਾ ਰਹੇ ਨੇ। ਥੱਲੇ ਪੁਲੀ ਲੱਗੀ ਹੈ ਜਿਹਦੇ ਨਾਲ ਸੰਗਲੀ ਘੁੰਮ ਕੇ ਨਾ ਅਤੇ ਲੀਵਰ ਤੱਕ ਜਾਂਦੀ ਹੁੰਦੀ ਸੀ, ਸਿਗਨਲ ਤੱਕ ਜਾਂਦੀ ਸੀ ਔਰ ਸਿਗਨਲ ਡਾਊਨ ਹੋ ਜਾਂਦਾ ਹੁੰਦਾ ਸੀ। ਅਤੇ ਹੁਣ ਇਹ ਲੀਵਰ ਵੀ ਖ਼ਤਮ ਹੋ ਰਿਹਾ ਔਰ ਇਹ ਤੁਸੀਂ ਦੇਖੋ ਕਿ ਸਿਗਨਲ ਵੀ ਜਿਹੜੇ ਨੇ ਉਹ ਵੀ ਜ਼ੰਕ ਲੂਤਾ ਹੋ ਕੇ ਅਤੇ ਬਿਲਕੁਲ ਤਬਾਹੀ ਬਰਬਾਦੀ ਮੁਕੱਦਰ ਬਣ ਚੁੱਕੀ ਹੈ। ਅੱਛਾ ਜੀ ਇਹ ਬਰਾਮਦੇ ਜਿਹੜੇ ਕਿ ਸਟੇਸ਼ਨ ਮਾਸਟਰ ਦਫ਼ਤਰ ਸੀ ਅਤੇ ਸਟੋਰ ਰੂਮ ਵਗੈਰਾ ਉਹ ਬਿਲਕੁਲ ਤਬਾਹ ਹੋ ਚੁੱਕੇ ਨੇ। ਛੱਤਾਂ ਵੀ ਹੁਣ ਬਿਲਕੁਲ ਕਰੈਕ ਹੋ ਰਹੀਆਂ ਨੇ। ਅੰਦਰ ਚੈੱਕ ਕਰਨੇ ਅੰਦਰ ਹੈ ਕੀ ਹੈ। ਇਹ ਦਰਵਾਜ਼ਾ ਸੀ ਜੀ ਜਿਹੜਾ ਕਦੀ ਬੜਾ ਟੌਰ ਨਾਲ ਗੋਰਾ ਬਣਾ ਗਿਆ ਅਤੇ ਅੱਜ ਵੇਖੋ ਤੁਸੀਂ ਸੰਗਲੀਆਂ ਨੇ ਬੰਦ ਕੀਤੇ। ਅਤੇ ਓਏ ਹੋਏ ਹੋਏ ਅੰਦਰ ਚੈੱਕ ਕਰੋ ਜੀ ਸਮਾਨ, ਬੈਂਚਿਸ, ਅਲਮਾਰੀਆਂ, ਓਏ ਹੋਏ ਹੋਏ ਕਬਾੜਖਾਨਾ ਬਣਿਆ।
ਤਬਾਹ ਕਰ ਛੜੀਆਂ ਨੇ ਚੀਜ਼ਾਂ ਮਹਿਕਮਾ ਰੇਲਵੇ ਨੇ ਜੀ, ਤਬਾਹ ਕਰ ਛੜਿਆ ਸਾਰਾ ਕੁਝ। ਉਹ ਇਹਨਾਂ ਨੂੰ ਵੈਸੇ ਹੀ ਤੁਸੀਂ ਸਕਾਫਤੀ ਵਿਰਸੇ ਦੇ ਤੌਰ 'ਤੇ ਹੀ ਤੁਹਾਂ ਰੱਖਣਾ ਸੀ, ਜ਼ਾਲਮੋ ਤੋੜ ਛੜਿਆ ਜੇ ਸਾਰਾ ਕੁਝ। ਇੱਧਰੋਂ ਦੀ ਚੈੱਕ ਕਰਨੇ ਆ। ਅੱਛਾ ਇਹ ਦੇਖੋ, ਅੱਛਾ ਆਹ ਦੇਖੋ ਤਿਜੋਰੀ ਜੀ ਥੱਲੇ ਲੱਕੜ ਦੀਆਂ, ਅਤੇ ਇਹ ਫਰਸ਼ੀ ਕੰਡਾ ਫਰਸ਼ ਤੋਂ ਗਾਇਬ, ਅਤੇ ਇਹ ਸੰਦੂਕ, ਇਹ ਜਨਾਬ ਬੈਂਚਿਸ। ਓਏ ਹੋਏ ਹੋਏ, ਦੁੱਖ ਹੁੰਦਾ ਇਹ ਚੀਜ਼ਾਂ ਦੇਖ ਕੇ ਕਿ ਇਹ ਜਦੋਂ ਬਜ਼ੁਰਗ ਇੱਥੇ ਸਫ਼ਰ ਕਰਦੇ ਹੁੰਦੇ ਸਾਡੇ ਵਡੇਰੇ, ਉਦੋਂ ਇਹ ਸਾਰਾ ਕੁਝ ਠੀਕ ਹੋਣਾ। ਅਤੇ ਅੱਜ ਨਾ ਰਹੇ ਬਜ਼ੁਰਗ, ਅਤੇ ਨਾ ਹੀ ਜੋ ਜਿਹੜੀਆਂ ਚੀਜ਼ਾਂ ਨੇ ਉਹ ਸੰਭਾਲ ਸਕਿਆ ਕੋਈ। ਇਹ ਅੱਜ ਪਿਆ ਖੰਡਰ ਸਾਰਾ ਕੁਛ, ਅਤੇ ਇਹ ਅੱਜ ਪਿਆ ਸਾਰਾ ਜਿਹੜਾ ਨਾ ਇੱਕ ਤਬਾਹੀ ਬਰਬਾਦੀ ਦਾ ਮੰਜ਼ਰ। ਸਟੇਸ਼ਨ ਚੱਕ ਕਮਰੂ, ਬਾਰਡਰ 'ਤੇ ਆਖਰੀ ਪਿੰਡ ਜਿਹਦੇ ਤੁਸੀਂ ਖਸੂਸੀ ਮਨਾਜ਼ਰ ਵੇਖ ਰਹੇ ਹੋ। ਅਤੇ ਲਓ ਜੀ, ਇੱਕ ਹੋਰ ਕਮਰਾ ਹੈ, ਇਹਦੇ 'ਚ ਦੇਖਨੇ ਕੀ ਹੈ। ਅੰਦਰੋਂ ਬੋ ਤਾਂ ਬੜੀ ਭੈੜੀ ਮੈਨੂੰ ਆ ਰਹੀ ਹੈ। ਓਏ ਹੋਏ ਹੋਏ। ਅੱਛਾ ਜੀ, ਇਹ ਕਮਰਾ ਬਣਿਆ ਛੋਟਾ ਜਿਹਾ, ਇਹ ਵੀ ਟਿਕਟ ਘਰ ਇਹਨੂੰ ਕਹਿ ਸਕਦੇ ਹੋ ਤੁਸੀਂ। ਇਹ ਦੇਖੋ, ਕਿਉਂਕਿ ਉਹ ਟਿਕਟ ਘਰ ਦੀ ਬਾਰੀ ਜਿਹੜੀ ਮੈਂ ਤੁਹਾਨੂੰ ਆਲਰੇਡੀ ਦਿਖਾ ਚੁੱਕਿਆ, ਜਿਹਦੇ ਸਭ ਕੁਝ ਟੁੱਟਾ ਫੁੱਟਾ। ਇਹ ਉਹ ਹੁਣ ਅੰਦਰ ਵਾਲੀ ਸਾਈਡ ਜਿੱਥੋਂ ਟਿਕਟਾਂ ਬਜ਼ੁਰਗ ਲੈ ਕੇ ਅਤੇ ਟ੍ਰੇਨ ਦਾ ਕਰਨਾ ਇੰਤਜ਼ਾਰ। ਇਹ ਵੇਖਿਆ ਨਾ ਉਹ ਹਾਲ ਜਿਹੜਾ ਸੀ, ਇੱਕ ਟਿਕਟ ਘਰ ਉਹ ਬਣਿਆ ਅੱਗੇ। ਇਹ ਤੁਹਾਨੂੰ ਅੰਦਰੋਂ ਦੀ ਮੈਂ ਦਿਖਾ ਚੁੱਕਿਆ ਇੱਕ ਦਫਾ, ਅਤੇ ਇਹ ਦਫ਼ਤਰ ਦੇ ਵਿੱਚੋਂ ਦੀ ਹੁਣ ਤੁਹਾਨੂੰ ਦਿਖਾ ਰਿਹਾ। ਅਤੇ ਇਹ ਆ ਗਿਆ ਬਾਹਰ ਪਲੇਟਫਾਰਮ। ਪਲੇਟਫਾਰਮ ਦੇ ਉੱਤੇ ਜਨਾਬ ਮੱਝਾਂ ਦਾ ਰਾਜ ਹੈ, ਇਨਸਾਨ ਗਾਇਬ ਨੇ, ਫਸਲ ਲੱਗ ਰਹੀ ਹੈ। ਪਲੇਟਫਾਰਮ ਜਿਹੜਾ ਨਾ ਦੇਖੋ, ਇਹ ਜੀ ਟੈਂਕੀ ਬਣੀ ਹੈ ਪਾਣੀ ਵਾਲੀ। ਇਹ ਵੇਖੋ ਕੈਸੀ ਇੱਕ ਮੁਨਫਰਦ ਸਟਾਈਲ ਇਹਦਾ ਹੈਗਾ, ਡਿਜ਼ਾਈਨ ਦੇਖੋ। ਅਤੇ ਗੰਦ ਪਿਆ ਕੋਲ, ਕਿਉਂਕਿ ਹੁਣ ਛੱਪੜੀਆਂ ਗੰਦੇ ਪਾਣੀ ਦੀਆਂ ਲੱਗ ਗਈਆਂ ਨੇ, ਅਤੇ ਇੱਥੇ ਨਾਲ ਸੀ ਟਰਬਾਈਨ ਇਹਦੀ, ਇਹਦੇ ਵਿੱਚੋਂ ਪਾਣੀ ਪਾਈਪ ਦੇ ਜ਼ਰੀਏ ਟੈਂਕੀ ਭਰੀ ਜਾਂਦੀ ਸੀ। ਅਤੇ ਇਹ ਇੱਕ ਨਾਲ ਦਫ਼ਤਰ ਹੈਗਾ ਰੇਲਵੇ ਦੇ ਮੁਲਾਜ਼ਮੀਨ ਦਾ। ਮੈਨੂੰ ਲੱਗਦਾ ਇਹ ਪੁਰਾਣੀ ਟਰਬਾਈਨ ਇੱਥੇ ਹੁੰਦੀ ਸੀ, ਜਿਹੜੀ ਉਹ ਦੂਸਰੀ ਟਰਬਾਈਨ ਉਹ ਨਈ ਸੀ, ਅਤੇ ਇਹ ਪੁਰਾਣੀ ਟਰਬਾਈਨ ਦਾ ਕਮਰਾ ਲੱਗਦਾ ਟੈਂਕੀ ਨੂੰ ਭਰਨ ਵਾਸਤੇ। ਚੈੱਕ ਕਰਨੇ ਅੰਦਰ ਜਾ ਕੇ, ਰਸਤਾ ਤਾਂ ਬਹੁਤ ਗੰਦਾ ਹੈ। ਇਹ ਉੱਤੇ ਕੁਛ ਲਿਖਿਆ ਉਹ ਵੀ ਨਹੀਂ ਪੜ੍ਹਿਆ ਜਾ ਰਿਹਾ, ਇਸ ਲਈ ਕਿ ਬਹੁਤ ਪੁਰਾਣਾ ਹੋ ਚੁੱਕਿਆ। ਲੋ ਜੀ, ਇੰਤਹਾ ਤੋਂ ਜ਼ਿਆਦਾ ਬਦਬੂ ਆ ਰਹੀ, ਕਿਉਂਕਿ ਰੂੜੀਆਂ ਲੱਗੀਆਂ ਨੇ, ਗੰਦ ਲੋਕਾਂ ਸੁੱਟਿਆ, ਗੋਇਆ ਹੈ, ਗੋਬਰ। ਇਹ ਖਿੜਕੀ ਦੇ ਰਸਤੇ ਮੈਂ ਵਗੈਰਾ ਅੰਦਰ ਕੀ ਹੈ। ਓਏ ਅੱਛਾ ਅੱਛਾ, ਮੱਛਰ ਤੋਂ ਵਾਹ। ਦੇਖੋ ਜੀ ਕਿੰਨੀ ਮੁਸ਼ਕਿਲ ਹਾਲਾਤ ਤੁਹਾਡੇ 'ਤੇ ਮੈਂ ਵੀਡੀਓ ਬਣਾਉਣਾ ਹੁੰਦਾ। ਇਹ ਦੇਖੋ ਐਸਾ ਜਿੱਦਾਂ ਗੰਦਗੀ ਦੇ ਕੋਈ ਡੀਪੂ ਨਹੀਂ ਹੈਗਾ, ਤੋਂ ਵਾਹ। ਇਹ ਜੀ ਰੇਲਵੇ ਫਾਟਕ ਹੁੰਦਾ ਸੀ ਕਿਸੇ ਦੌਰ ਦੇ ਵਿੱਚ, ਅਤੇ ਇਹ ਨਾਰੋਵਾਲ ਵਾਲੀ ਸਾਈਡ ਹੈ। ਇੱਧਰੋਂ ਨਾਰੋਵਾਲ ਤੋਂ ਟ੍ਰੇਨ ਸ਼ਕਰਗੜ੍ਹ ਤੋਂ ਆਉਂਦੀ ਸੀ, ਅਤੇ ਇਹ ਫਾਟਕ ਨੂੰ ਕ੍ਰਾਸ ਕਰਕੇ ਅਤੇ ਇਹ ਅੱਗੇ ਦੇਖੋ ਲਾਈਨ ਹੀ ਗਾਇਬ ਹੋ ਗਈ ਹੈ। ਇਹ ਦੇਖੋ ਤੁਸੀਂ, ਇੰਨਾ ਕੁ ਉੱਤੇ ਜਿਹੜਾ ਨਾ ਚੀਜ਼ਾਂ ਉਹ ਗਈਆਂ ਨੇ। ਇਹਦਾ ਜਿਹੜਾ ਨਾ ਸਟੇਸ਼ਨ, ਮੇਰਾ ਮੂੰਹ ਇਸ ਵੇਲੇ ਚੱਕ ਕਮਰੂ ਰੇਲਵੇ ਸਟੇਸ਼ਨ ਦੀ ਤਰਫ ਹੈ, ਅਤੇ ਮੈਂ ਬਾਹਰਲੇ ਸਿਗਨਲ ਦੇ ਕੋਲ ਪਹੁੰਚ ਗਿਆ ਹੁਣ। ਜ਼ੰਗਲੂ ਦਾ ਸਿਗਨਲ, ਅਤੇ ਇੱਥੇ ਵਿੱਚ ਕਿਤੇ ਲਾਈਨ ਹੋਏਗੀ, ਬਿਲਕੁਲ ਨਜ਼ਰ ਆਏਗੀ, ਲੇਕਿਨ ਮੁਸ਼ਕਿਲ। ਅੱਛਾ ਇਹ ਜਨਾਬ ਘੰਟਾ ਚੇਂਜ ਕਰਨ ਵਾਸਤੇ ਲੀਵਰ ਲੱਗੇ ਨੇ, ਉਹ ਵੀ ਟੁੱਟ ਫੁੱਟ ਗਏ ਨੇ। ਇੱਥੋਂ ਲਾਈਨਾਂ 2 ਵਜੇ ਹੁੰਦੀਆਂ ਸਨ, ਕਿਉਂਕਿ ਅੱਗੇ ਸਟੇਸ਼ਨ ਦੀ ਦੂਦ ਆ ਜਾਂਦੀ ਸੀ। ਅਤੇ ਇਹ ਜਨਾਬ ਸਿਗਨਲ ਡਾਊਨ ਕਰਨ ਵਾਲਾ ਲੀਵਰ, ਇਹ ਬਿਲਕੁਲ ਸਿਗਨਲ ਦੇ ਕੋਲ ਹੀ ਲੱਗਾ ਹੁੰਦਾ ਸੀ। ਇਹ ਦੇਖੋ ਨਾ ਸਿਗਨਲ 'ਤੇ, ਇਸ ਸਿਗਨਲ ਨੂੰ ਡਾਊਨ ਕਰਦਾ ਸੀ ਇਹ ਲੀਵਰ। ਇੱਥੇ ਜਨਾਬ ਬੈਠਾ ਹੁੰਦਾ ਸੀ ਇੱਕ ਮੁਲਾਜ਼ਮ, ਉਹਦੀ ਡਿਊਟੀ ਫਾਟਕ ਵੀ ਬੰਦ ਕਰਨਾ ਅਤੇ ਇਹ ਸਿਗਨਲ ਵੀ ਡਾਊਨ ਕਰਨਾ। ਅਤੇ ਇਹ ਇੱਥੇ ਘੰਟਾ ਹੈ। ਇਹ ਦੇਖੋ ਨਾ 2 ਲਾਈਨਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਅਤੇ ਇਹ ਅੱਗੇ ਨੂੰ ਸਿੱਧਾ ਨਾਲ ਹੀ ਚੰਦ ਏਕੜ ਦੇ ਫਾਸਲੇ 'ਤੇ ਚੱਕ ਕਮਰੂ ਰੇਲਵੇ ਸਟੇਸ਼ਨ ਆ ਜਾਂਦਾ। ਅਤੇ ਦੋਸਤੋ ਇਹ ਸੀ ਅੱਜ ਦੀ ਵੀਡੀਓ, ਉਮੀਦ ਤੁਹਾਨੂੰ ਅੱਛੀ ਲੱਗੀ ਹੋਏਗੀ। ਜਿਨ੍ਹਾਂ ਦੋਸਤਾਂ ਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨ, ਤਾਂ ਕਿ ਮੇਰੀ ਹਰ ਨਈ ਆਉਣ ਵਾਲੀ ਵੀਡੀਓ ਤੁਹਾਨੂੰ बर वक्त मिल सके। नवी वीडियो ਨਾਲ ਤੁਹਾਡੀ ਖਿਦਮਤ 'ਚ ਫੇਰ ਹਾਜ਼ਰ ਹੋਵਾਂਗਾ। ਔਰੰਗਜ਼ੇਬ ਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।